ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਨ ਜਾਈਏ, ਬਾਈਡਨ ਪ੍ਰਸ਼ਾਸਨ ਕੋਲੋਰਾਡੋ ਰਿਵਰ ਦੇ ਕ੍ਰਾਈਸਿਸ ਨੂੰ ਦੇਖਦੇ ਹੋਏ ਵਾਟਰ ਕੱਟਸ ਪ੍ਰਪੋਜ਼ ਕਰ ਰਿਹਾ ਆ। ਉਹ ਸੋਚ ਰਿਹਾ ਵੀ ਪਾਣੀ ਦੇ ਵਿੱਚ ਕਟੌਤੀ ਕੀਤੀ ਜਾਵੇ। ਇਸ ਦੇ ਨਾਲ-ਨਾਲ ਉਹ ਕਈ ਜਿਹੜੇ ਇਸ ਪਾਣੀ ਨੂੰ ਵਰਤਣ ਵਾਲੇ ਕਮਿਊਨਿਟੀਜ਼ ਆ, ਉਹਨਾਂ ਨੂੰ ਪੈਸੇ ਦੇ ਰਹੇ ਆ, ਡਾਲਰ ਦੇ ਰਹੇ ਆ, ਵੀ ਭਾਈ ਤੁਸੀਂ ਘੱਟ ਪਾਣੀ ਜਿਹੜੀ ਆ ਇਸ ਦੇ ਵਿੱਚੋਂ ਜਿਹੜੀ ਉਹ ਵਰਤੋਂ ਕਰੋ। ਅੱਜ ਹੀ ਕਹਿੰਦੇ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਐਨਵਾਇਰਨਮੈਂਟਲ ਐਨਾਲਿਸਿਸ ਇਹ ਰਿਲੀਜ਼ ਕੀਤਾ ਗਿਆ, ਜਿਸ ਦੇ ਨਾਲ ਜਿਹੜੀਆਂ 7 ਵੈਸਟਰਨ ਸਟੇਟਸ ਆ ਤੇ ਟਰਾਈਬਸ ਆ, ਜਿਹੜੀਆਂ ਕੋਲੋਰਾਡੋ ਰਿਵਰ ਦੇ ਉੱਤੇ, ਇਸ ਦਰਿਆ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਹੈਗੀਆਂ ਆ। ਉਹਨਾਂ ਦੀ ਜਿਹੜੀ ਵਾਟਰ ਕੱਟ ਆ ਉਹ ਕੀਤੇ ਜਾ ਸਕਦੇ ਆ। ਕਹਿੰਦੇ ਵੀ ਜੇ ਇਸ ਦੇ ਵਿੱਚ ਕੋਈ ਹੋਰ ਕਦਮ ਨਹੀਂ ਚੱਕੇ ਜਾ ਸਕੇ। ਦੂਜੇ ਪਾਸੇ ਕੈਲੀਫੋਰਨੀਆ ਤੇ ਜਿਹੜੀਆਂ ਹੋਰ ਕੁਛ ਟਰਾਈਬਸ ਆ, ਉਹ ਚਾਹੁੰਦੀਆਂ, ਜਿਹੜੀਆਂ ਦਰਿਆ ਦੇ ਨਾਲ-ਨਾਲ ਆ, ਉਹ ਚਾਹੁੰਦੀਆਂ ਆ ਵੀ ਜਿਹੜੇ ਰਿਵਰ ਦੇ ਵਾਟਰ ਰਾਈਟਸ ਆ, ਹਾਈ ਪ੍ਰਾਇਓਰਟੀ ਰਾਈਟਸ ਆ, ਉਹਨਾਂ ਦੀ ਬੱਚਤ ਕੀਤੀ ਜਾਵੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਵੀ ਜਿਹਦੇ ਜਿਹੜੇ ਰਾਈਟਸ ਬਣਦੇ ਆ, ਹੱਕ ਬਣਦੇ ਆ, ਉਹਨਾਂ ਨੂੰ ਮਿਲਣ, ਚਾਹੇ ਉਹ ਪੀਣ ਵਾਲੇ ਪਾਣੀ ਨੂੰ ਲੈ ਕੇ ਆ ਤੇ ਚਾਹੇ ਉਹ ਇਰੀਗੇਸ਼ਨ ਫਾਰਮਿੰਗ ਦੇ ਲਈ ਉਹ ਹੋਣ। 6 ਹੋਰ ਸੂਬੇ ਕੋਲੋਰਾਡੋ, ਨਵਾਡਾ, ਐਰੀਜ਼ੋਨਾ, ਯੂਟਾ, ਵਾਇਓਮਿੰਗ, ਨਿਊ ਮੈਕਸੀਕੋ, ਇਹ ਜਿਹੜੀ ਉਹ ਕਹਿ ਰਹੇ ਆ ਵੀ ਇਹ ਟਾਈਮ ਇਸ ਟਾਈਮ ਆ ਚੁੱਕਾ ਆ ਵੀ ਪਾਣੀ ਦੀ ਜਿਹੜੀ ਸ਼ੇਅਰ ਆ ਉਹ ਬਰਾਬਰ ਜਿਹੜੀ ਤਰੀਕੇ ਦੇ ਨਾਲ ਵੰਡੀ ਜਾ ਸਕੇ। ਇੰਟੀਰੀਅਰ ਡਿਪਟੀ ਸਕੱਤਰ ਜਿਹੜੇ ਨੇ ਟੌਮੀ ਬਿਅਰਡੋ, ਉਹਨਾਂ ਨੇ ਕਿਹਾ ਵੀ ਫੇਲੀਅਰ ਇਸ ਟਾਈਮ ਸਾਡਾ ਆਪਸ਼ਨ ਨਹੀਂ ਹੈਗਾ। 1450 ਮੀਲ ਦੀ ਇਸ ਦਰਿਆ ਦੇ ਨਾਲ 40 ਮਿਲੀਅਨ ਲੋਕਾਂ ਨੂੰ ਇਹਨਾਂ 7 ਸੂਬਿਆਂ ਦੇ ਵਿੱਚ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਂਦਾ ਆ। ਤੇ ਪਾਣੀ ਇਸ ਟਾਈਮ ਇੰਨਾ ਕੁ ਜ਼ਿਆਦਾ ਕੋਲੋਰਾਡੋ ਰਿਵਰ ਦੇ ਵਿੱਚ ਘਟ ਚੁੱਕਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆ ਉਹ ਆਉਣ ਵਾਲੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਸ ਵਾਰ ਕੈਲੀਫੋਰਨੀਆ ਦੇ ਵਿੱਚ ਭਾਰੀ ਬਰਫ਼ਬਾਰੀ ਜਿਹੜੀ ਹੋਈ ਹੈ, ਜਿਸ ਨਾਲ ਕੁਛ ਫਾਇਦਾ ਤਾਂ ਜਿਹੜਾ ਉਹ ਜ਼ਰੂਰ ਹੋਵੇਗਾ, ਪਰ ਬਾਕੀ ਸੂਬਿਆਂ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਡਰਾਊਟ ਦੀ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਬਾਈਡਨ ਪ੍ਰਸ਼ਾਸਨ ਇਹ ਸੋਚ ਰਿਹਾ ਆ ਵੀ ਹੁਣ ਕੋਲੋਰਾਡੋ ਰਿਵਰ ਦੇ ਪਾਣੀ ਦੀ ਵਰਤੋਂ ਦੇ ਉੱਤੇ ਥੋੜ੍ਹੇ ਕੱਟ ਲਗਾਏ ਜਾ ਸਕਣ, ਤਾਂ ਜੋ ਭਵਿੱਖ ਦੇ ਵਿੱਚ ਦਰਿਆ ਵੀ ਬਚਿਆ ਰਵੇ ਤੇ ਲੋਕਾਂ ਨੂੰ ਰਹਿੰਦਾ ਜਿਹੜਾ ਪਾਣੀ ਆ ਉਹ ਵੀ ਮਿਲੇ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ ਜੋ ਫਲੈਸ਼ ਈਟਿੰਗ ਬੈਕਟੀਰੀਆ ਆ, ਉਹਦੇ ਨਾਲ ਮੌਤ ਉਹਦੀ ਹੋ ਗਈ ਆ। ਕਹਿੰਦੇ ਵੀ ਉਹ ਆਪਣੇ ਡੌਗ ਨੂੰ ਚੇਜ਼ ਕਰ ਰਿਹਾ ਸੀ, ਜਦੋਂ ਉਹ ਇੱਕ ਪਾਣੀ ਦੇ ਪੌਂਡ ਦੇ ਵਿੱਚ ਵੜ ਗਿਆ ਤੇ ਉਸਨੇ ਬੰਦੇ ਨੇ ਵੀ ਉਸ ਕੁੱਤੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਉਸ ਦੀ ਬਾਂਹ ਦੇ ਉੱਤੇ ਸਕ੍ਰੈਚ ਪੈ ਗਏ ਤੇ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਉਸ ਨੂੰ ਨੈਕਰੋਟਾਈਜ਼ਿੰਗ ਪੈਸੀਟਿਸ ਕਰਕੇ ਇੱਕ ਬੈਕਟੀਰੀਆ ਆ, ਉਹ ਜਿਹੜਾ ਲੱਗ ਗਿਆ ਸੀ ਬਾਂਹ ਦੇ ਉੱਤੇ, ਤੇ ਉਸ ਦੀ ਬਹੁਤ ਹੀ ਥੋੜੇ ਸਮੇਂ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀ ਆ ਮੌਤ ਹੋ ਗਈ। ਜੈਫ ਬੋਵਾ 41 ਸਾਲਾਂ ਦਾ ਦੱਸਿਆ ਗਿਆ ਆ। ਉਸ ਦੀ ਮਦਰ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਵੀ ਭਾਈ ਪਾਣੀ ਦੇ ਵਿੱਚ ਜਦੋਂ ਮੀਂਹ ਪੈ ਕੇ ਹਟਦਾ ਜਾਂ ਜਿੱਥੇ ਪੌਂਡ ਆ ਉੱਥੇ ਨਾ ਵੜੋ, ਕਿਉਂਕਿ ਬਹੁਤ ਸਾਰੇ ਜਿਹੜੇ ਬੈਕਟੀਰੀਆ ਆ ਉਹ ਪੈਦਾ ਹੋ ਜਾਂਦੇ ਆ ਤੇ ਪਤਾ ਨਹੀਂ ਲੱਗਦਾ ਹੈਗਾ। ਸੈਂਟਰ ਫॉर ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਵਾਲਿਆਂ ਨੇ ਇਹ ਦੱਸਿਆ ਵੀ 700 ਤੋਂ ਲੈ ਕੇ 1000 ਕੇਸ USA ਦੇ ਵਿੱਚ ਹਰ ਸਾਲ ਰਿਕਾਰਡ ਹੁੰਦੇ ਆ ਇਸ ਤਰ੍ਹਾਂ ਦੇ ਬੈਕਟੀਰੀਏ ਦੇ ਨਾਲ, ਜਿਨ੍ਹਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈਗੀ ਆ।